ਮਾਂ ਉਹ ਦੁਨੀਆ ਵਾਲਿਓ ਹੋ ਮਾਂ ਠੰਡੜੀ ਛਾਂ ਉਹ ਦੁਨੀਆ ਵਾਲਿਓ। ਕਾਇਨਾਤ ਦਾ ਸਭ ਤੋਂ ਖੂਬਸੂਰਤ ਰਿਸ਼ਤਾ ਮਾਂ ਦਾ ਹੈ। ਮਾਂ ਹੁੰਦੀ ਹੈ, ਚਾਹੇ ਇਨਸਾਨ ਦੀ ਹੋਵੇ ਜਾਂ ਹੈਵਾਨ ਦੀ। ਮਾਂ ਉਹ ਹਸਤੀ ਹੈ ਜਿਹਨੂੰ ਆਪਣੀ ਨਹੀਂ ਔਲਾਦ ਦੀ ਚੋਟ ਦਾ ਦਰਦ ਮਹਿਸੂਸ ਹੁੰਦਾ ਹੈ। ਆਪ ਭਾਵੇਂ ਛਿਪਕਲੀ ਜਾਂ ਲਾਲ ਬੇਗ ਤੋਂ ਡਰਦੀ ਹੋਵੇ, ਪਰ ਔਲਾਦ ਦੀ ਖਾਤਰ ਵੱਡੇ ਵੱਡੇ ਤੂਫਾਨਾਂ ਨਾਲ ਟਕਰਾ ਜਾਂਦੀ ਨਹੀਂ ਬੋਲਦਾ। ਕਿਸੇ ਅਨਹੋਣੀ ਤੋਂ ਪਹਿਲਾਂ ਹੀ ਮਾਂ ਦਾ ਦਿਲ ਬੁੱਝ ਜਾਂਦਾ ਹੈ ਅਤੇ ਮਾਂ ਦੀਆਂ ਸਾਰੀਆਂ ਗੱਲਾਂ ਹਮੇਸ਼ਾ ਪੂਰੀਆਂ ਹੁੰਦੀਆਂ ਨੇ। ਅਨਪੜ੍ਹ ਭੋਲੀ ਜਿਹੀ ਮਾਂ ਮੇਰੀ ਨੇ ਮੈਨੂੰ ਲੱਖਾਂ ਸਬਕ ਸਿਖਾ ਦਿੱਤੇ। ਕਿੰਜ ਪੜ੍ਹਨੇ ਚਿਹਰੇ ਦੁਨੀਆ ਦੇ, ਹੌਲੀ ਹੌਲੀ ਸਭ ਸਮਝਾ ਦਿੱਤੇ। ਓ ਮਾਂ ਦੀ ਪੂਜਾ ਰੱਬ ਦੀ ਪੂਜਾ, ਮਾਂ ਤਾਂ ਰੱਬ ਦਾ ਰੂਪ ਹੈ ਦੂਜਾ। ਓ ਮਾਂ ਹੈ ਰੱਬ ਦਾ ਨਾ ਉਹ ਦੁਨੀਆ ਵਾਲਿਓ। ਘਰ ਦੀ ਰੌਣਕ ਮਾਂ ਨਾਲ ਹੀ ਹੁੰਦੀ ਹੈ। ਘਰ ਵਿੱਚ ਦਸਤਰਖਾਨ ਤੇ ਤਰ੍ਹਾਂ ਤਰ੍ਹਾਂ ਦੇ ਖਾਣੇ ਹੋਣ ਤਾਂ ਉਹਨਾਂ ਦੀ ਖੁਸ਼ਬੂ ਭੁੱਖ ਵਧਾ ਦਿੰਦੀ ਹੈ, ਪਰ ਖਾਣੇ ਦਾ ਅਸਲ ਜ਼ਾਇਕਾ ਮਾਂ ਦੇ ਹੱਥ ਦਾ ਹੀ ਹੁੰਦਾ ਹੈ। ਦਸਤਰਖਾਨ ਤੇ ਮਾਂ ਦਾ ਧਿਆਨ ਆਪਣੀ ਪਲੇਟ ਤੇ ਘੱਟ ਤੇ ਬੱਚਿਆਂ ਦੀ ਪਲੇਟ ਤੇ ਜ਼ਿਆਦਾ ਹੁੰਦਾ ਹੈ। ਅਜੀਬ ਗੱਲ ਇਹ ਕਿ ਮਾਂ ਚਾਹੇ ਇੱਕ ਬੱਚੇ ਨੂੰ ਖਾਣਾ ਖਿਲਾ ਰਹੀ ਹੋਵੇ ਜਾਂ 5 ਬੱਚਿਆਂ ਨੂੰ, ਹਰ ਇੱਕ ਤੇ ਉਹਦਾ ਪੂਰਾ ਧਿਆਨ ਹੁੰਦਾ ਹੈ। ਘਰ ਦੇ ਹਾਲਾਤ ਮਾੜੇ ਹੋਣ ਤਾਂ ਮਾਂ ਆਪ ਭੁੱਖੀ ਰਹਿ ਕੇ ਬੱਚਿਆਂ ਨੂੰ ਰਜਾਂਦੀ ਹੈ। ਵੈਸੇ ਤੇ ਹਰ ਮਾਂ ਹੀ ਅਨਮੋਲ ਹੈ, ਪਰ ਸਾਡੇ ਆਸੇ-ਪਾਸੇ ਐਸੀਆਂ ਮਾਵਾਂ ਵੀ ਹਨ ਜਿਹੜੀਆਂ ਆਪਣੇ ਮਜ਼ਦੂਰ ਬੱਚਿਆਂ ਨੂੰ ਪਾਲਣ ਤੇ ਦੂਣੀ ਮਿਹਨਤ ਕਰਕੇ ਜੰਨਤ ਖਰੀਦ ਰਹੀਆਂ ਹਨ। ਇਸੇ ਲਈ ਖੁਦਾ ਨੇ ਮਾਂ ਦੀ ਖਿਦਮਤ ਨੂੰ ਇਬਾਦਤ ਤੇ ਜੰਨਤ ਉਹਦੇ ਪੈਰਾਂ ਥੱਲੇ ਰੱਖ ਦਿੱਤੀ ਹੈ। ਮਾਂ ਬਿਨਾ ਕੋਈ ਨਾ ਲਾਡ ਲਡਾਉਂਦਾ, ਰੋਂਦਿਆਂ ਨੂੰ ਨਾ ਚੁੱਪ ਕਰਾਉਂਦਾ। ਖੋਲ ਲੈਂਦੇ ਟੁੱਕ ਕਾਂ ਉਹ ਦੁਨੀਆ ਵਾਲਿਓ। ਸਭ ਤੋਂ ਜ਼ਿਆਦਾ ਔਲਾਦ ਦੇ ਨੇੜੇ ਮਾਂ ਹੀ ਹੁੰਦੀ ਹੈ। ਪੁੱਤਰ ਜਿਹੜੀ ਗੱਲ ਪਿਓ ਦੇ ਸਾਹਮਣੇ ਨਹੀਂ ਕਰ ਸਕਦੇ, ਉਹ ਮਾਂ ਨਾਲ ਕਰ ਲੈਂਦੇ ਨੇ। ਮਾਂ ਆਪਣੀ ਔਲਾਦ ਦੀ ਰਾਜ਼ਦਾਰ ਹੁੰਦੀ ਹੈ। ਖਾਸ ਕਰ ਧੀ ਤੇ ਮਾਂ ਦਾ ਰਿਸ਼ਤਾ ਡਾਢਾ ਗੂੜਾ ਹੁੰਦਾ। ਇਸ ਦਿਨ ਤੋਂ ਹੀ ਮਾਂ ਉਹਦੇ ਜਹੇਜ਼ ਦੀ ਤਿਆਰੀ ਸ਼ੁਰੂ ਕਰ ਦਿੰਦੀ ਹੈ। ਜਿਸ ਧੀ ਨੂੰ ਲਾਡਾਂ ਨਾਲ ਪਾਲਿਆ ਹੁੰਦਾ ਹੈ, ਉਹਨੂੰ ਘਰੋਂ ਟੋਰਨ ਦਾ ਵੇਲਾ ਆ ਜਾਂਦਾ ਹੈ। ਕਲੀਆਂ ਉਹ ਮਾਵਾਂ ਧੀਆਂ ਮਿਲਣ ਲੱਗੀਆਂ, ਚਾਰੇ ਕੰਧਾਂ ਨੇ ਚੁਬਾਰੇ ਦੀਆਂ ਹਲੀਆਂ ਹੈ। ਘਰ ਦੇ ਵਿਹੜੇ, ਹਰ ਕਮਰੇ ਤੇ ਚੱਪੇ ਚੱਪੇ ਦੀ ਰੌਣਕ ਮਾਂ ਨਾਲ ਹੀ ਹੁੰਦੀ ਹੈ, ਅਤੇ ਜੇ ਬਦਕਿਸਮਤੀ ਨਾਲ ਮਾਂ ਟੁਰ ਜਾਵੇ ਤਾਂ ਉਹੀਓ ਘਰ ਵੱਢਣ ਨੂੰ ਪੈਂਦਾ ਹੈ। ਉਹ ਹੀ ਘਰ ਹੁੰਦਾ ਹੈ, ਪਰ ਘਰ ਦੀ ਰੌਣਕ ਖਤਮ ਹੋ ਜਾਂਦੀ ਹੈ। ਫਿਰ ਪੇਕੇ ਜਾਣ ਨੂੰ ਧੀ ਦਾ ਦਿਲ ਨਹੀਂ ਕਰਦਾ।